एक लफ्ज़ बोलिया जाता है जनाब। ਤੁਹਾਨੂੰ ਅੱਜ ਦੱਸਨੇ ਆ ਜਨਾਬ ਦੀ ਹਕੀਕਤ ਕੀ ਹੈ, ਕਿੰਨੇ ਈਜਾਦ ਕੀਤਾ ਸੀ ਤੇ ਕਾਹਦੇ ਲਈ ਈਜਾਦ ਕੀਤਾ ਸੀ। ਕਿਸੇ ਸ਼ਹਿਰ ਦੇ ਵਿੱਚ ਮਦਰਸੇ ਵੀ ਸਨ ਤੇ ਅੰਗਰੇਜ਼ਾਂ ਦੇ ਸਕੂਲ ਵੀ ਸਨ। ਮਦਰਸਿਆਂ ਦੇ ਵਿੱਚ ਮੁਸਲਮਾਨਾਂ ਦੇ ਮੁੰਡੇ ਕੁਰਾਨ ਸ਼ਰੀਫ ਦੀ ਤਾਲੀਮ ਹਾਸਲ ਕਰਦੇ ਸਨ, ਅੰਗਰੇਜ਼ਾਂ ਦੇ ਮੁੰਡੇ ਆਪਣੀਆਂ ਸਕੂਲਾਂ ਵਿੱਚ ਪੜ੍ਹਦੇ ਸਨ। ਲੇਕਿਨ ਛੁੱਟੀ ਟਾਈਮ ਇਹ ਦੋਵੇਂ ਪਾਰਟੀਆਂ ਇਕੱਠੀਆਂ ਹੋ ਜਾਂਦੀਆਂ ਹੁੰਦੀਆਂ ਸਨ। ਅੰਗਰੇਜ਼ਾਂ ਦੇ ਮੁੰਡਿਆਂ ਨੇ ਮੁਸਲਮਾਨਾਂ ਨੂੰ ਬੜੀਆਂ ਢੇਰ ਚਾਲੀਆਂ ਕਰਨੀਆਂ, ਇਧਰੋਂ ਉਧਰੋਂ ਗੱਲਾਂ ਰਲਾ ਕੇ ਮਿਲਾ ਕੇ ਤੇ ਇਹਨਾਂ ਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕਰਨੀ। ਇਹ ਬੜੇ ਤੰਗ ਆ ਗਏ। ਇਹਨਾਂ ਨੇ ਇੱਕ ਦਿਨ ਬਹਿ ਕੇ ਮੀਟਿੰਗ ਕੀਤੀ ਕਿ ਯਾਰ ਸਾਡੇ ਕਾਰੀ ਸਾਹਿਬਾਨ ਜਿਹੜੇ ਨੇ ਉਹ ਸਾਨੂੰ ਗਾਲ ਨਹੀਂ ਕੱਢਣ ਦਿੰਦੇ ਔਰ ਅਸੀਂ ਹਾਫਜ਼ ਹਾਂ, ਨਾ ਹੀ ਸਾਡਾ ਸ਼ਯਾਨੇ ਸ਼ਾਨ ਹੈ ਕਿ ਅਸੀਂ ਕਿਸੇ ਨੂੰ ਗਾਲ ਕੱਢੀਏ। ਲਿਹਾਜ਼ਾ ਕੋਈ ਲਫ਼ਜ਼ ਐਸਾ ਇਜਾਦ ਕਰੀਏ ਕਿ ਸਾਡੇ ਤੋਂ ਇਲਾਵਾ ਕਿਸੇ ਨੂੰ ਉਹਦਾ ਪਤਾ ਨਾ ਹੋਵੇ ਤੇ ਬੜੇ ਤਰੀਕੇ ਦੇ ਨਾਲ ਨਾ ਅਸੀਂ ਉਹ ਲਫ਼ਜ਼ ਇਹਨਾਂ ਨੂੰ ਕਹਿ ਵੀ ਲਵੀਏ ਕਰੀਏ। ਉਹ ਸਾਰੇ ਬਹਿ ਗਏ, ਬਹਿ ਕੇ ਬਕਾਇਦਾ ਮੀਟਿੰਗ ਹੋਈ। ਮੀਟਿੰਗ ਦੇ ਵਿੱਚ 4 ਲਫ਼ਜ਼ ਸਿਲੈਕਟ ਹੋਏ: ਜਾਹਲ, ਨਲਾਇਕ, ਅਹਮਕ ਤੇ ਬੇਵਕੂਫ। ਉਹਨਾਂ ਨੇ ਇਹਨਾਂ 4 ਲਫ਼ਜ਼ਾਂ ਦੇ ਨਾਲੋਂ ਨਾ ਪਹਿਲਾ ਹਰਫ ਇਹਨਾਂ ਦਾ ਲਾ ਲਿਆ। ਜਾਹਲ ਨਾਲੋਂ ਜੀਮ, ਨਲਾਇਕ ਨਾਲੋਂ ਨੂਨ, ਅਹਮਕ ਨਾਲੋਂ ਅਲਫ, ਬੇਵਕੂਫ ਨਾਲੋਂ ਬੇ ਲਾ ਕੇ ਉਹਨਾਂ ਨੇ ਲਫ਼ਜ਼ ਤਿਆਰ ਕੀਤਾ ਜਨਾਬ। ਇਹ ਹੁਣ ਉਹਨਾਂ ਨੂੰ ਹੀ ਪਤਾ ਸੀ ਕਿ ਜਨਾਬ ਕਿਹਨੂੰ ਆਂਦੇ ਨੇ ਜਾਂ ਕੀ ਆਂਦੇ ਨੇ। ਬੈ ਦੂਸਰਿਆਂ ਲੋਕਾਂ ਨੇ ਜਦੋਂ ਉਹਨਾਂ ਦੀ ਬੋਲਚਾਲ ਵੇਖਣੀ ਨਾ ਤੇ ਉਹਨਾਂ ਨੂੰ ਇਹ ਲੱਗਣਾ ਕਿ ਯਾਰ ਐਡੇ ਪਿਆਰ ਦੇ ਨਾਲ ਬੋਲਦੇ ਨੇ, ਪਹਿਲਾਂ ਸਭ ਤੋਂ ਜਨਾਬ ਆਂਦੇ ਨੇ ਇਹਨਾਂ ਸਾਰੇ ਅੰਗਰੇਜ਼ਾਂ ਦੇ ਮੁੰਡਿਆਂ ਨੂੰ, ਤੇ ਇਹ ਜਨਾਬ ਜਿਹੜਾ ਨਾ ਇਹ ਕੋਈ ਬੜੀ ਗੱਲ ਏ। ਉਸਤਾਦਾਂ ਨੂੰ ਵੀ ਨਹੀਂ ਸੀ ਪਤਾ ਕਿ ਮੁੰਡੇ ਕਿਉਂ ਜਨਾਬ ਆਂਦੇ ਨੇ। ਉਦੋਂ ਦਾ ਜਨਾਬ ਲਫ਼ਜ਼ ਆਜ਼ਾਦ ਹੋਏ ਆਵੇ ਤੇ ਅੱਜ ਕੱਲ੍ਹ ਹਰ ਇੱਕ ਇੱਜ਼ਤ ਮਾਬ ਬੰਦੇ ਦੇ ਨਾਲ ਜਨਾਬ ਲਫ਼ਜ਼ ਲਿਖਿਆ ਜਾਂਦਾ ਵੇ।